ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਹੀ ਸਮਰਪਿਤ ਸਾਡਾ ਇਹ ਪ੍ਰੋਗਰਾਮ ਹੈ ਜੀ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਈਦੋ ਮਿਲਦ ਜਿਹੜਾ ਬੜਾ ਮੁਬਾਰਕ ਦਿਨ ਹੈ ਔਰ ਇਹ ਸਾਰਾ ਮਹੀਨਾ ਹੀ ਇਸਲਾਮਿਕ ਕੈਲੰਡਰ ਦੇ ਵਿੱਚ ਬੜਾ ਮੁਬਾਰਕ ਮਹੀਨਾ ਮੰਨਿਆ ਜਾਂਦਾ ਹੈ ਜੀ। ਔਰ ਇਸ ਦੇ ਉੱਤੇ ਵੀ ਅਸੀਂ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਦੁਨੀਆ ਭਰ ਜਿੱਥੇ ਬੈਠੇ ਨੇ ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ। ਜ਼ਾਹਰ ਹੈ ਕਿ ਗੁਰੂ ਨਾਨਕ ਸਾਹਿਬ ਦੀ ਆਮਦ ਇਸ ਧਰਤੀ ਦੇ ਉੱਤੇ ਜਿੱਥੇ ਜਿਸ ਨੂੰ ਅਲਾਮਾ ਇਕਬਾਲ ਨੇ, ਔਰ ਬਹੁਤ ਚੰਗੀ ਗੱਲ ਸੀ ਕਿ ਜਦੋਂ ਮਨਮੋਹਨ ਸਿੰਘ ਪਾਕਿਸਤਾਨ ਦੀ ਧਰਤੀ ਤੇ ਕਰਤਾਰਪੁਰ ਸਾਹਿਬ ਦੇ ਮੁਕਾਮ ਵੱਲ ਜਾ ਉੱਥੇ ਉਤਰੇ ਹੀ ਨੇ ਜਾ ਕੇ ਉਸ ਸ਼ਟਲ ਬੱਸ ਦੇ ਵਿੱਚ ਹੀ ਸੀ ਜਾਂ ਤੇ ਉਹ ਮੀਡੀਆ ਉਹਨਾਂ ਨੂੰ ਇੰਟਰਵਿਊ ਕਰ ਰਹੇ ਔਰ ਹਾਲਾਂਕਿ ਉਹ ਬੜੇ ਸੌਫਟ ਸਪੋਕਨ ਥੋੜ੍ਹੇ ਲਫ਼ਜ਼ਾਂ 'ਚ ਗੱਲ ਕਰਨ ਵਾਲੇ, ਪਰ ਉਹਨਾਂ ਨੇ ਵੀ ਕਿਉਂਕਿ ਉਹਨਾਂ ਨੂੰ ਹਿੰਦੀ ਲਿਖਣੀ ਨਹੀਂ ਆਉਂਦੀ ਹੈ, ਉਹ ਜਦੋਂ ਈਵਨ ਆਪਣੀਆਂ ਸਪੀਚਿਸ ਵੀ ਲਿਖਦੇ ਰਹੇ ਤੇ ਜਾਂ ਗੁਰਮੁਖੀ ਦੇ ਵਿੱਚ ਤੇ ਜਾਂ ਉਰਦੂ ਸਕ੍ਰਿਪਟ ਦੇ ਵਿੱਚ। ਸੋ ਜ਼ਾਹਰ ਹੈ ਕਿ ਜਿਹਨੇ ਉਰਦੂ ਪੜ੍ਹਿਆ, ਕਿਉਂਕਿ ਜਨਮ ਤਾਂ ਉਹਨਾਂ ਦਾ ਜ਼ਿਲ੍ਹਾ ਚਕਵਾਲ ਦੇ ਪਿੰਡ ਹੈ ਜਿੱਥੇ ਹੋਇਆ, ਉਹਨਾਂ ਦੀ ਐਜੂਕੇਸ਼ਨ ਉੱਥੇ ਹੀ ਹੋਈ। ਸੋ ਅਲਾਮਾ ਇਕਬਾਲ ਉਹਨਾਂ ਜ਼ਮਾਨਿਆਂ 'ਚ ਸਕੂਲ ਸਿਲੇਬਸ ਦਾ ਲਿਖਤਾਂ ਦਾ ਉਹਨਾਂ ਦੀਆਂ ਨਜ਼ਮਾਂ ਹਿੱਸਾ ਹੁੰਦੀਆਂ ਸੀ। ਸੋ ਮਨਮੋਹਨ ਸਿੰਘ ਵੀ ਕੋਟ ਕਰ ਰਹੇ ਨੇ ਕਿ ਵੀ ਜਿੱਥੇ ਉਹਨਾਂ ਨੇ ਭਾਈਚਾਰੇ ਦੀ ਗੱਲ ਕੀਤੀ ਅਲਾਮਾ ਇਕਬਾਲ ਨੂੰ ਕਿ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। सो मैं समझदा है भी ये भी कई बार कुदरत दे एक रंग हुंदे ने, कोइंसीडेंस हुंदा है कि जदों 9 तरीक नूं लांघा खोलिया गया वो हज़रत अलामा इकबाल दा जन्म दिन भी सी, उन्हां दा बर्थडे सी। और अज जदों असीं ये गल कर रहे हैं ऑलरेडी ईद ए मिलद जिहड़ा उस दे नाल भी ये दिन जुड़िया होया। सो ਜ਼ਾਹਰ ਹੈ ਕਿ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਤਾਂ ਦਿੰਦੇ ਹੀ ਹਾਂ, ਲੇਕਿਨ ਅੱਜ ਦੇ ਕੌਂਟੈਕਸਟ ਦੇ ਵਿੱਚ ਇਹ ਬੜਾ ਜ਼ਰੂਰੀ ਹੈ ਦੇਖਣਾ ਸਮਝਣਾ। ਰੈਲੇਵੈਂਸੀ ਤਾਂ ਹਰ ਕੋਈ ਬੋਲਣ ਵਾਲਾ ਕਹੇਗਾ ਕਿ ਜੀ ਜੋ ਉਦੋਂ ਕਿਹਾ ਉਹ ਅੱਜ ਵੀ ਰੈਲੇਵੈਂਟ ਹੈ, ਪਰ ਹੁਣ ਜਿਹੜੇ ਲੋਕ ਕਰਪਟ ਨੇ ਆਪਣੀ ਨਿੱਜੀ ਜ਼ਿੰਦਗੀ 'ਚ, ਜਿਨ੍ਹਾਂ ਦੇ ਅਮਲ ਨੇਕ ਨਹੀਂ ਨੇ ਔਰ ਜਿਨ੍ਹਾਂ ਦੀ ਕਮਾਈ ਜਿਹੜੀ ਹੈ ਉਹ ਹੱਕ ਹਲਾਲ ਦੀ ਨਹੀਂ ਹੈ, ਉਹ ਵੀ ਜੇ ਖਲੋ ਕੇ ਧੰਨ ਬਾਬਾ ਨਾਨਕ ਜਾਂ ਕਿ ਜੀ ਅੱਜ ਵੀ ਰੈਲੇਵੈਂਟ ਹੈ, ਪਹਿਲਾਂ ਅਸੀਂ ਸਾਰੇ ਆਪਣੇ ਵੱਲ ਨਜ਼ਰ ਮਾਰੀਏ, ਆਪਣੇ ਅੰਦਰ ਵੱਲ ਝਾਕੀਏ। ਤੇ ਗੁਰੂ ਨਾਨਕ ਸਾਹਿਬ ਨੇ ਤਾਂ ਫਰਮਾਇਆ ਸੀ ਕਿ ਸੱਚੋਂ ਉਰੈ ਸਭ ਕੋ ਉੱਪਰ ਸੱਚ ਅਚਾਰ, ਕਿ ਸੱਚ ਬਹੁਤ ਵੱਡੀ ਗੱਲ ਹੈ, ਪਰ ਸਭ ਤੋਂ ਵੱਡੀ ਗੱਲ ਹੈ ਟਰੂਥਫੁਲ ਲਿਵਿੰਗ। ਔਰ ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਹੱਕ ਹਲਾਲ ਦੀ ਕਮਾਈ ਨੂੰ ਇੰਨਾ ਅਹਿਮੀਅਤ ਦਿੱਤੀ ਕਿ ਰੱਬ ਨੂੰ ਯਾਦ ਕਰਨਾ ਜਾਂ ਇਬਾਦਤ ਤਾਂ ਹੀ ਉਹਨਾਂ ਦੇ ਅੰਦਰ ਹੀ ਰੱਬ ਦੀ ਇਬਾਦਤ ਦਾ ਬੀਜ ਲੱਗ ਸਕਦਾ ਹੈ ਜਿਹੜੇ ਹੱਕ ਦੀ ਕਮਾਈ ਕਰਦੇ ਨੇ। ਔਰ ਗੁਰੂ ਸਾਹਿਬ ਨੇ ਫਰਮਾਇਆ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ। ਹੁਣ ਰਾਹ ਪਛਾਣਨਾ ਰੱਬ ਦੀ ਗੱਲ ਹੈ ਕਿ ਰੱਬ ਦਾ ਨਾਂ ਉਹਦੇ ਅੰਦਰ ਆਏਗਾ ਜਿਹੜਾ ਘਾਲਣਾ ਦੀ ਕਮਾਈ ਕਰਦਾ। ਔਰ ਕਰਤਾਰਪੁਰ ਸਾਹਿਬ ਉਹ ਉਦਾਹਰਣ ਹੈ ਕਿ ਗੁਰੂ ਸਾਹਿਬ ਨੇ, ਔਰ ਜਦੋਂ ਕਿਸੇ ਸਪੀਕਰ ਨੇ ਉੱਥੇ ਕਿਹਾ ਕਿ ਜਦੋਂ ਅਸੀਂ ਕਰਤਾਰਪੁਰ ਸਾਹਿਬ ਵੱਲ ਦੇਖਦੇ ਹਾਂ ਤੇ ਉਸ ਮਿੱਟੀ ਦੀ ਮਹਿਕ ਨਹੀਂ ਹੈ, ਉਸ ਮਿੱਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪਸੀਨਾ ਪਿਆ ਹੋਇਆ ਹੈ, ਉਸ ਪਸੀਨੇ ਦੀ ਮਹਿਕ ਹੈ। ਸੋ ਜ਼ਾਹਰ ਹੈ ਕਿ ਇਹ ਘਾਲ ਖਾਏ ਕਿਛ ਹੱਥੋਂ ਦੇ, ਤੇ ਫਿਰ ਸਭ ਨਾਲ ਵੰਡ ਕੇ ਛਕਣਾ। ਇਹਦੇ 'ਚ ਕੋਈ ਮੰਗਤਾ ਤੇ ਦਾਤਾ ਨਹੀਂ ਹੈ। ਜਦੋਂ ਤੁਸੀਂ ਕਹਿੰਦੇ ਜੀ ਦਾਨ ਕੀਤਾ ਜੀ, ਅਸੀਂ ਦਾਨ ਦੇ ਵਿੱਚ ਇੱਕ ਦਾਤਾ ਹੁੰਦਾ ਦੇਣ ਵਾਲਾ, ਇੱਕ ਲੈਣ ਵਾਲਾ ਮੰਗਦਾ। ਇੱਥੇ ਭਰਾਵਾਂ ਦੀ ਤਰ੍ਹਾਂ ਜਦੋਂ ਤੁਸੀਂ ਵੰਡ ਕੇ ਛਕਣਾ ਕਹਿੰਦੇ ਹੋ ਕਿ ਇਕੁਅਲੀ ਤੁਸੀਂ ਸ਼ੇਅਰ ਕਰ ਰਹੇ ਹੋ। ਔਰ ਇਹੀ ਗੁਰੂ ਨਾਨਕ ਸਾਹਿਬ ਦੀ ਆਮਦ ਨੂੰ ਜੇ ਸਭ ਤੋਂ ਖੂਬਸੂਰਤ ਟ੍ਰਿਬਿਊਟ ਅਲਾਮਾ ਇਕਬਾਲ ਦੀ ਮੈਂ ਉਸ ਨਜ਼ਮ ਨੂੰ ਕੋਟ ਕਰਦਾ ਤੇ ਸਿੱਖ ਦਾਇਰਾਕਾਰ ਦੇ ਵਿੱਚ ਭਾਈ ਗੁਰਦਾਸ ਜਿਹੜੇ ਸਾਡੇ ਬਹੁਤ ਵੱਡੇ ਸਕਾਲਰ ਹੋਏ ਨੇ, ਜਿਨ੍ਹਾਂ ਨੇ ਇਹ ਫਰਮਾਇਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ
ਆਦ ਮਤੇ ਜੇ ਕੋਆ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰ ਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸਾਦਾ ਪੰਜਾਬੀ ਹੈ, ਪਰ ਜੇ ਅਸੀਂ ਸਮਝ ਗੋਚਰਾ ਕਰੀਏ ਕਿ ਵੀ ਗੁਰੂ ਨਾਨਕ ਆਂਦੇ ਨੇ ਤੇ ਇਵੇਂ ਹੈ ਜਿਵੇਂ ਧੁੰਦ ਮਿਟ ਗਈ ਤੇ ਚਾਨਣ ਹੋ ਗਿਆ। ਇੱਕ ਸਪੀਕਰ ਬਹੁਤ ਚੰਗੀ ਗੱਲ ਕਹਿ ਰਿਹਾ ਸੀ ਕਿਤੇ, ਉਹਨਾਂ ਨੇ ਕਿਹਾ ਜੀ ਧੁੰਦ ਦੇ ਵਿੱਚ ਦੀਵਾ ਜਗਾ ਦਿਓ, ਧੁੰਦ ਨਹੀਂ ਜਾਂਦੀ। ਧੁੰਦ ਦੀਵੇ ਨਾਲ ਹਨੇਰਾ ਤਾਂ ਜਾ ਸਕਦਾ, ਧੁੰਦ ਨਹੀਂ ਜਾਂਦੀ। ਸੋ ਜਿਹੜੀ ਦਿਮਾਗਾਂ ਤੇ ਪਈ ਹੋਈ ਧੁੰਦ ਸੀ, ਇੱਥੇ ਤੁਸੀਂ ਕਦੇ ਧੁੰਦ 'ਚ ਡਰਾਈਵ ਕਰੋ, ਲੱਗ ਜਾਂਦਾ ਨੇ ਪਤਾ ਵੀ ਧੁੰਦ ਕੀ ਹੈ, ਸਾਹਮਣੇ ਵੀ ਨਹੀਂ ਨਜ਼ਰ ਆ ਰਿਹਾ ਹੁੰਦਾ, ਫੁੱਲ ਲਾਈਟਾਂ ਜਗੀਆਂ ਹੁੰਦੀਆਂ ਨੇ ਤੁਹਾਡੀਆਂ ਵਹੀਕਲਸ ਦੀਆਂ। ਤੇ ਭਾਈ ਗੁਰਦਾਸ ਕਹਿੰਦੇ ਨੇ ਵੀ ਬਾਬਾ ਨਾਨਕ ਜਦੋਂ ਆਏ ਤੇ ਇੱਕਦਮ ਧੁੰਦ ਜਿਹੜੀ ਹੈ ਪਾਸੇ ਚਲੀ ਗਈ, ਉਹ ਚਾਰ ਚੁਫੇਰੇ ਨੂਰ ਹੋ ਗਿਆ, ਚਾਨਣ ਹੋ ਗਿਆ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਇਹ ਇਵੇਂ ਹੀ ਹੈ, ਗੁਰੂ ਨਾਨਕ ਧੁੰਦ ਨੂੰ ਮਿਟਾ ਦਿੰਦੇ ਨੇ, ਅਗਿਆਨਤਾ ਦੀ, ਇਗਨੋਰੈਂਸ ਦੀ। ਇਹ ਇਗਨੋਰੈਂਸ ਦੀ ਗੱਲ ਦਿਮਾਗਾਂ ਦੇ ਉੱਤੇ ਜੰਮੀ ਧੁੰਦ ਹੈ ਜਿਹਨੇ ਸਾਨੂੰ ਅੰਨੇ ਕੀਤਾ ਹੋਇਆ, ਸਾਡੀ ਅਕਲ ਨੂੰ, ਅਕਲ ਦੇ ਅੰਨੇ ਆ। ਇਹੀ ਹੈ ਕਿ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਜਦੋਂ ਸੂਰਜ ਆਉਂਦਾ ਹੈ ਤਾਰੇ ਭੱਜ ਜਾਂਦੇ ਨੇ, ਛੁਪ ਜਾਂਦੇ ਨੇ, ਹਨੇਰਾ ਦੌੜ ਜਾਂਦਾ ਹੈ। ਤਾਰੇ ਛਪੇ, ਤਾਰੇ ਛੁਪ ਜਾਂਦੇ ਨੇ, ਉਹਨਾਂ ਫਿਰ ਆਉਣਾ ਹੁੰਦਾ ਹਨੇਰੇ 'ਚ ਤੇ ਹਨੇਰਾ ਦੌੜ ਜਾਂਦਾ। ਤਾਰੇ ਛਪੇ ਹਨੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ। ਹੁਣ ਮਿਰਗਾਵਲੀ, ਮਿਰਗ ਹਿਰਨ ਨੂੰ ਕਹਿੰਦੇ ਨੇ ਕਿ ਜਦੋਂ ਸ਼ੇਰ ਜੰਗਲ ਦੇ ਵਿੱਚ ਬੁੱਕਦਾ ਤੇ ਹਿਰਨਾਂ ਦੀ ਡਾਰ ਭੰਨੀ ਜਾਏ, ਪੁਰਾਣੀ ਪੰਜਾਬੀ 'ਚ ਭੱਜਣ ਨੂੰ ਭੰਨਣ ਕਹਿੰਦੇ ਸੀ, ਕਿ ਉਹ ਭੰਨ ਪੈਂਦੀ ਹੈ, ਭੱਜ ਪੈਂਦੀ ਹੈ। ਤੇ ਗੁਰੂ ਨਾਨਕ ਦੀ ਆਮਦ, ਉਹ ਸਿੱਧ ਹੋਣ, ਜੋਗੀ ਹੋਣ, ਫਰੋਡੀਏ ਹੋਣ, ਪਖੰਡੀ ਹੋਣ, ਸੰਨਿਆਸੀ ਹੋਣ, ਬ੍ਰਾਹਮਣ ਹੋਣ, ਜਿਹੜੇ ਹਿਪੋਕਰੇਟ ਕਿਸਮ ਦੇ ਮੁੱਲਾ ਹੋਣ, ਇਵੇਂ ਹੀ ਸੀ ਜਿਵੇਂ ਸਿੰਘ ਦੇ ਬੁੱਕਣ ਦੇ ਨਾਲ ਮਿਰਗਾਂ ਦੀ ਡਾਰ ਭੱਜ ਜਾਂਦੀ ਹੈ। ਇਵੇਂ ਹੀ ਜਿੱਥੇ ਜਿੱਥੇ ਗੁਰੂ ਨਾਨਕ ਗਏ, ਉਹ ਸਾਰੇ ਜਿਹੜੇ ਪਖੰਡੀ ਨੇ ਉਹ ਭੱਜ ਨਿਕਲੇ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ। ਉਹਨਾਂ ਨੂੰ ਕੋਈ ਰੁਕਣ ਲਈ ਵੀ ਕਹੇ ਤੇ ਉਹ ਹਰਿਦੁਆਰ ਦੇ ਪੰਡਤ ਹੋਣ, ਕੁਰੂਕਸ਼ੇਤਰ ਦੇ ਹੋਣ, ਜੋਗੀ ਹੋਣ, ਗੋਰਖਮਤੇ ਦੇ, ਜਿੱਥੇ ਨਾਨਕ ਮਤਾ ਬਣ ਜਾਂਦਾ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਕਿ ਜਿੱਥੇ ਬਾਬਾ ਬਹਿ ਗਿਆ ਜਾ ਕੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ। ਕਿਉਂਕਿ ਉੱਥੇ ਹੀ ਫਿਰ ਉਸ ਥਾਂ ਦੀ ਧੂੜ ਵੀ, ਖਾਕ ਵੀ ਪਵਿੱਤਰ ਹੋਈ ਜਿੱਥੇ ਬਾਬਾ ਨਾਨਕ ਜਾ ਕੇ ਬੈਠੇ, ਔਰ ਉਹੀ ਥਾਂ ਵਰਥ ਵਰਸ਼ਿਪਿੰਗ ਬਣ ਗਿਆ, ਇਬਾਦਤ ਦੀ ਥਾਂ ਬਣ ਗਈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਕਿ ਸਿੱਧਾਂ ਦੇ ਟਿਕਾਣੇ, ਚਾਰ ਚਫੇਰੇ ਸਿੱਧਾਂ ਦੇ ਨਾਲ ਗੁਰਖ ਮਤੇ 'ਚ ਹੁੰਦੀ ਹੈ, ਉਹ ਨਾਨਕ ਮਤਾ ਬਣ ਜਾਂਦਾ। ਅਚਲ ਵਟਾਲੇ ਆਉਂਦੇ ਨੇ, ਉੱਥੇ ਜਿਹੜਾ ਸਿੱਧ ਜਿਹੜੇ ਨੇ ਉਹ ਸਿਰ ਝੁਕਾ ਕੇ ਕਹਿੰਦੇ ਨੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਮੇਰੂ ਪਰਬਤ ਦੇ ਉੱਤੇ ਡਾਇਲੌਗ ਹੁੰਦਾ ਹੈ, ਮਾਨਸਰੋਵਰ ਦੇ ਵਿੱਚ ਹੁੰਦਾ ਹੈ, ਬੌਧ ਗਿਆ ਦੇ ਵਿੱਚ ਬੌਧੀ ਔਰ ਦੂਜਿਆਂ ਦੇ ਨਾਲ ਹੁੰਦਾ ਹੈ। ਸਾਰੇ ਹੀ ਜਿਹੜੇ ਨੇ ਉਹ ਸਿਰ ਝੁਕਾਉਂਦੇ ਨੇ। ਔਰ ਮੁਲਤਾਨ, ਔਰ ਮੈਂ ਸ਼ਾਹ ਮਹਿਮੂਦ ਕੁਰੈਸ਼ੀ ਜਦੋਂ ਆਪਣੇ ਵਡੇਰਿਆਂ ਦੇ ਉਸ ਟਿਕਾਣੇ ਤੇ ਗੁਰੂ ਸਾਹਿਬ ਦੀ ਚਿਲਾ ਕਰਨ ਦੀ ਗੱਲ ਕਰਦੇ ਸੀ, ਮੈਂ ਕਿਹਾ ਹੁਣ ਹਰ ਕੋਈ ਆਪੋ ਆਪਣਾ ਨੈਰੇਟਿਵ ਦੇ ਰਿਹਾ, ਗੱਲ ਉਹ ਠੀਕ ਨਹੀਂ ਹੈ। ਗਏ ਜ਼ਰੂਰ ਨੇ ਉਹਨਾਂ ਦੇ ਵਡੇਰਿਆਂ ਦੇ, ਜਿੱਥੇ ਵੀ ਉਹ ਜਿਸ ਗੱਦੀ ਦੇ ਉੱਤੇ ਉਹ ਆਪ ਵੀ ਕਾਬਜ਼ ਨੇ ਉਹਨਾਂ ਦੇ। ਲੇਕਿਨ ਭਾਈ ਗੁਰਦਾਸ ਜਿਹੜੇ ਸਾਡੇ ਸਕਾਲਰ ਹੋਏ ਨੇ, ਉਹਨਾਂ ਨੇ ਜਿਹੜਾ ਕਿਹਾ ਕਿ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਵਟਾਲੇ ਆਈ। ਪਹਿਲਾਂ ਅਚਲ ਵਟਾਲੇ ਜੋਗੀਆਂ ਦੇ ਨਾਲ ਡਿਬੇਟ ਹੁੰਦਾ ਤੇ ਫਿਰ ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜ਼ਿਆਰਤ ਜਾਈ, ਅੱਗੋਂ ਪੀਰ ਮੁਲਤਾਨ ਦੇ, ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ, ਚਮੇਲੀ ਦੁੱਧ ਵਿੱਚ ਰਲਾਈ, ਜੋ ਸਾਗਰ ਵਿੱਚ ਗੰਗ ਸਮਾਈ। ਕਿ ਅਚਲ ਵਟਾਲੇ ਤੋਂ ਗੁਰੂ ਸਾਹਿਬ ਮੁਲਤਾਨ ਪਹੁੰਚੇ, ਜਿੱਥੇ ਕਿ ਮੁਲਤਾਨ ਪੀਰਾਂ ਦਾ ਸ਼ਹਿਰ ਹੈ, ਜਿਸ ਬਾਰੇ ਮਸ਼ਹੂਰ ਹੈ ਮੁਲਤਾਨ ਦੀ ਗਰਮੀ ਔਰ ਫਕੀਰ ਔਰ ਮਿੱਟੀ ਗਰਦਾ। ਔਰ ਉਸ ਜਦੋਂ ਉੱਥੇ ਪਹੁੰਚਦੇ ਨੇ ਤਾਂ ਉੱਥੋਂ ਦੇ ਪੀਰ ਜਿਹੜੇ ਨੇ ਉਹ ਸਮਝਦੇ ਨੇ ਵੀ ਤਾਂ ਵੱਡਾ ਪੀਰ ਆ ਗਿਆ, ਉਹ ਅੱਗੋਂ ਦੁੱਧ ਦਾ ਕਟੋਰਾ ਭਰ ਕੇ, ਜਿਵੇਂ ਸੂਫੀਜ਼ਮ ਦੇ ਵਿੱਚ ਇਹ ਇੱਕ ਮਿਸਟਿਕ ਰਮਜ਼ਾਂ ਹੁੰਦੀਆਂ ਨੇ, ਉਹ ਭਰ ਕੇ ਲੈ ਆਏ ਅੱਗੋਂ, ਇਹ ਦੱਸਣ ਦੇ ਲਈ ਕਿ ਇਹ ਸ਼ਹਿਰ ਪੀਰਾਂ ਨਾਲ ਫਕੀਰਾਂ ਨਾਲ ਭਰਿਆ ਹੋਇਆ ਹੈ।
ਤੁਹਾਡੀ ਲੋੜ ਨਹੀਂ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲਿਆ ਆਈ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਰਲਾਈ। ਗੁਰੂ ਨਾਨਕ ਸਾਹਿਬ ਨੇ ਉਸ ਦੇ ਉੱਤੇ ਚਮੇਲੀ ਦਾ ਫੁੱਲ ਰੱਖ ਦਿੱਤਾ ਹੈ, ਜੋ ਸਾਗਰ ਵਿੱਚ ਗੰਗ ਸਮਾਈ। ਔਰ ਇਹ ਚਮੇਲੀ ਦਾ ਫੁੱਲ ਜਵਾਬ ਸੀ ਕਿ ਰੱਬ ਦੇ ਬੰਦੇ, ਰੱਬ ਦੇ ਫਕੀਰ ਫ੍ਰੈਗਰੈਂਸ ਹੁੰਦੇ ਨੇ, ਖੁਸ਼ਬੂ ਹੁੰਦੇ ਨੇ। ਅਸੀਂ ਕੋਈ ਤੁਹਾਡੇ ਸ਼ਹਿਰ ਤੇ ਕਬਜ਼ਾ ਕਰਨ ਨਹੀਂ ਆਏ, ਤੁਹਾਡੀ ਕੋਈ ਮੁਰੀਦਾਂ ਨੇ ਪੀਰੀ ਮੁਰੀਦੀ ਤੁਹਾਡੀ ਪੀਰੀ ਨਹੀਂ ਘਟਾਉਣ ਆਏ ਕਿ ਵੀ ਤੁਹਾਡੇ ਮੁਰੀਦਾਂ ਦੀ ਗਿਣਤੀ ਘਟ ਜਾਏ। ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਰਲਾਈ ਕਿ ਰੱਬ ਦੇ ਬੰਦੇ ਖੁਸ਼ਬੂ ਵਾਂਗ ਚਾਰ ਚਫੇਰੇ ਰੱਬ ਦਾ ਪਿਆਰ ਵੰਡਦੇ ਨੇ। ਔਰ ਇਹੀ ਮੈਸੇਜ ਮੈਂ ਸਮਝਦਾ ਹਾਂ ਵੀ ਇਹ 550 ਸਾਲਾਂ ਤੇ ਸਾਡੇ ਲਈ ਹੈ ਕਿ ਜਿੱਥੇ ਅਸੀਂ ਸੱਚ ਹੱਕ ਇਨਸਾਫ ਲਈ ਖਲੋਣਾ, ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਗੁਰੂ ਨਾਨਕ ਸਾਹਿਬ ਦਾ ਮੈਸੇਜ ਹੈ ਕਿ ਜ਼ਾਲਮ ਨੂੰ ਵੰਗਾਰਨਾ, ਉੱਥੇ ਅਸੀਂ ਮੁਹੱਬਤ ਦਾ, ਪਿਆਰ ਦਾ ਪੈਗਾਮ ਦੇਣਾ। ਉਸ ਧਰਤੀ ਦੇ ਉੱਤੇ ਵੀ ਹਮੇਸ਼ਾ ਹੀ ਇਹ ਪੰਜਾਬੀ ਦਾ ਅਖਾਣ ਰਿਹਾ, ਬਾਬਾ ਨਾਨਕ शाह फकीर, हिंदू सिख का गुरु, मुसलमान का पीर। सो ज़ाहिर है कि यही मैसेज बाबे नानक दा ते इस मुबारक मौके ते समूह साडे TV 84 ਦੇ ਵਿਊਅਰਸ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।